ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਸੁਖਵਿੰਦਰ ਸਿੰਘ ਜੀ ਦਾ। ਇਹ ਲਿਖਦੇ ਹਨ, ਕੌਣ ਕਹਿੰਦਾ ਹੈ ਕਿ ਸਿੱਖਾਂ ਦੀ ਦੁਰਦਸ਼ਾ ਲਈ ਹਿੰਦੂ ਜ਼ਿੰਮੇਵਾਰ ਹਨ। ਤੁਸੀਂ ਜਾਣਬੁੱਝ ਕੇ ਦੰਗੇ ਕਰਵਾ ਦੇਣੇ ਨੇ, ਮੁਸਲਮਾਨ ਨਾਲ ਖੜੇ ਨੇ, ਇਸ ਲਈ ਉਹਨਾਂ ਦਾ ਨਾਮ ਨਹੀਂ ਲੈ ਰਹੀ। ਹਿੰਦੂਆਂ ਨੂੰ ਕਿਉਂ ਬਦਨਾਮ ਕਰ ਰਹੇ ਹੋ? ਇਹ ਸਭ ਵਿਉਂਤਬੰਦੀ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਕੀਤਾ ਜਾ ਰਿਹਾ ਹੈ। ਇਸੇ ਕਰਕੇ ਹਰ ਦਿਨ ਹਰ ਸ਼ਹਿਰ 'ਚ ਬੇਅਦਬੀ ਹੋ ਰਹੀ ਹੈ। ਤੁਸੀਂ ਇਸ ਪਿੱਛੇ ਕਿਸੇ ਇੱਕ ਧਰਮ ਦਾ ਹੱਥ ਨਾ ਦੱਸੋ। ਹੀਰਰ ਸਾਹਿਬ, ਹੁਣੇ ਹੀ ਅਸੀਂ ਗੱਲ ਕਰਕੇ ਹਟੇ ਹਾਂ, ਪਰ ਸਾਡੇ ਵੀਰ ਫਿਰ ਜਿਹੜੇ ਨੇ ਉਹ ਆਪਣੀ ਮੁਖਤਲਿਫ ਰਾਏ ਰੱਖਦੇ ਨੇ ਔਰ ਅਸੀਂ ਹਮੇਸ਼ਾ ਇਸ ਕਿਸਮ ਦੀਆਂ ਈਮੇਲਸ ਨੂੰ ਜਾਂ ਲਿਖਤਾਂ ਨੂੰ ਪਿਕ ਕਰਦੇ ਹਾਂ। ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਿਹੜੇ ਸਾਡੇ ਨਾਲ ਨਹੀਂ ਵੀ ਸਹਿਮਤ ਉਹ ਵੀ ਜਿਹੜੇ ਨੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ, ਲਿਖਦੇ ਵੀ ਨੇ ਜੀ, ਔਰ ਇਹ ਕਹਿੰਦੇ ਨੇ ਵੀ ਅਸੀਂ ਫਿਰ ਦੰਗੇ ਕਰਵਾ ਦੇਣੇ ਨੇ, ਅਸੀਂ ਹਿੰਦੂਆਂ ਦੇ ਖਿਲਾਫ ਕਹਿੰਦੇ ਹਾਂ, ਮੁਸਲਮਾਨਾਂ ਦੇ ਨਾਲ ਖੜੇ ਹਾਂ। ਔਰ ਅਖੀਰ 'ਚ ਕੀ ਕਿਹਾ ਉਹਨਾਂ ਨੇ ਕਿਹਾ ਕਿ ਇਸ ਪਿੱਛੇ ਇੱਕ ਧਰਮ ਦਾ ਹੱਥ ਨਹੀਂ ਹੈ। ਹਾਂ, ਦੇਖੋ ਫਿਰ ਜੇ ਇੱਕ ਧਰਮ ਦਾ ਹੱਥ ਨਹੀਂ ਹੈ ਤਾਂ ਤੁਸੀਂ ਸਾਡੀ ਕੋਈ ਵੀ ਇਸ ਲਗਭਗ 3 ਸਾਲ ਦਸੰਬਰ ਦੇ ਵਿੱਚ ਸਾਨੂੰ ਹੋ ਗਏ ਨੇ ਔਰ ਇਸ ਵੇਲੇ ਇੱਕ ਅੰਦਾਜ਼ੇ ਮੁਤਾਬਕ ਜੇ ਅਸੀਂ ਸਾਡੀਆਂ 4 ਵੀਡੀਓਜ਼ ਰੋਜ਼ ਰਿਕਾਰਡ ਹੁੰਦੀਆਂ ਨੇ ਐਵਰੇਜ ਜੀ, ਤੇ ਮਹੀਨੇ ਦੇ ਵਿੱਚ ਲਗਭਗ ਜਿਹੜੀਆਂ ਨੇ 100 ਦੇ ਕਰੀਬ ਬਣ ਜਾਂਦੀਆਂ ਔਰ ਜੇ 1200 ਸਾਲ ਦੀਆਂ ਨੇ ਤਾਂ ਆਲਮੋਸਟ 4000 ਦੇ ਨੇੜੇ ਤੇੜੇ ਇਸ ਵੇਲੇ ਵੀਡੀਓ ਰਿਕਾਰਡਿੰਗਸ ਇੰਟਰਨੈਟ ਦੇ ਉੱਤੇ ਮੌਜੂਦ ਨੇ। ਇੱਕ ਵੀ ਬਿਗਨਿੰਗ ਤੋਂ ਲੈ ਕੇ ਪਹਿਲੇ ਦਿਨ ਤੋਂ ਇਹ ਨਹੀਂ ਹੈ, ਕਿਉਂਕਿ ਜੇ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਜੀ, ਕਿ ਜੇ ਮਨ 'ਚ ਕੁਛ ਹੋਰ ਹੈ, ਮੁਖ ਹੋਰ ਹੈ, ਉਹ ਕੱਚਾ ਹੈ। ਅਸੀਂ ਕਦੇ ਵੀ, ਸਾਡੀ ਕੋਸ਼ਿਸ਼ ਹੈ ਕਿ ਜੇ ਅਸੀਂ ਇਸ ਨੂੰ ਸੱਚੋ ਸੱਚ ਦਾ ਨਾਂ ਦਿੱਤਾ ਹੈ, ਸਿੱਖ ਦੇ ਨਾਤੇ ਅਸੀਂ ਸੋਚਦੇ ਹਾਂ ਔਰ ਸਿੱਖੀ ਵੈਰ ਵਿਰੋਧ ਨਹੀਂ ਸਿਖਾਉਂਦੀ। ਧਰਮਾਂ ਦੇ ਵਿੱਚ ਜਿਹੜੀ ਹੈ ਦੰਗੇ ਕਰਾਉਣਾ ਜਾਂ ਦੂਜਾ, ਇਹ ਤੁਹਾਡੀ ਹਕੂਮਤ ਦੇ ਕੰਮ ਨੇ। ਹੁਣ ਮੈਂ ਤੁਹਾਡੀ ਇਸ ਲਈ ਕਹਿ ਰਿਹਾ ਕਿਉਂਕਿ ਤੁਸੀਂ ਇਹ ਕਹਿ ਕੇ ਉਸ ਸਟੇਟ ਦੀ ਨੁਮਾਇੰਦਗੀ ਕਰ ਰਹੇ ਹੋ ਜਿਸ ਸਟੇਟ ਨੇ ਦੰਗਿਆਂ ਦੇ ਨਾਂ ਥੱਲੇ ਇੱਕ ਵੱਡਿਓਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਜੀ। ਉਹ ਜੂਨ 84 ਹੋਏ, ਨਵੰਬਰ 84 ਹੋਏ ਔਰ ਅੱਜ ਵੀ ਜਿਹੜੀਆਂ ਨੀਤੀਆਂ ਨੇ ਤੁਹਾਡੀ ਸਟੇਟ ਦੀਆਂ, ਹੁਣ ਜਦੋਂ ਮੈਂ ਤੁਹਾਡੀਆਂ ਕਹਿ ਰਿਹਾ ਮੈਂ ਇਹਨਾਂ ਨੂੰ ਨਹੀਂ ਪੁਆਇੰਟ ਆਊਟ, ਜਿਸ ਸਟੇਟ ਦੀ ਇਹ ਵਕਾਲਤ ਕਰ ਰਹੇ ਨੇ ਉਹ ਸਿੱਖਾਂ ਦੀ ਨਸਲਕੁਸ਼ੀ ਦੀਆਂ ਨੇ। ਸਾਡਾ ਤੁਸੀਂ ਜਿਹੜਾ ਉਹ ਸਭ ਤੋਂ ਪਵਿੱਤਰ ਗੁਰਧਾਮ ਟੈਂਕਾਂ ਤੋਪਾਂ ਦੇ ਨਾਲ ਢਾਇਆ, ਅਕਾਲ ਤਖਤ, ਬਾਬਰੀ ਮਸਜਿਦ ਢਾਈ, ਈਸਾਈਆਂ ਦੇ ਨਾਲ ਕੀ ਕੀਤਾ। ਸੋ ਜੇ ਇਸ ਕਿਸਮ ਦਾ ਹੈ ਔਰ ਇਹ ਕਿਤੇ ਵੀ ਜਿੱਥੇ ਕਹਿ ਲਓ, ਜਦੋਂ ਤੱਕ ਸਾਡੇ ਨਾਲ ਨਹੀਂ ਸੀ ਵਾਪਰਿਆ ਜੂਨ 84 ਅਸੀਂ ਜਦੋਂ ਖਬਰਾਂ ਪੜ੍ਹਨੀਆਂ ਕਿ ਬੜੌਦਾ 'ਚ ਇਹ ਹੋਇਆ, ਅਹਿਮਦਾਬਾਦ 'ਚ ਹਿੰਦੂ ਮੁਸਲਮਾਨ ਦੰਗੇ ਹੋਏ, ਭਾਗਲਪੁਰ 'ਚ ਹਿੰਦੂ ਮੁਸਲਮਾਨ ਦੰਗੇ ਹੋਏ ਜਾਂ ਫਲਾਣੇ ਹੋਏ, ਤਾਂ ਅਸੀਂ ਸਮਝਦੇ ਸੀ ਵੀ ਦੰਗੇ ਹੋਣੇ ਨੇ। ਔਰ ਬਾਅਦ 'ਚ ਜਦੋਂ ਹੁਣ ਜੂਨ 84 ਤੋਂ ਬਾਅਦ ਹੁਣ ਜਦੋਂ ਅਸੀਂ ਉਹਨਾਂ ਪਿਛੋਕੜ ਵਾਲਿਆਂ ਨੂੰ ਵੀ ਦੇਖਦੇ ਹਾਂ ਔਰ ਜੋ ਕੁਝ ਬਾਬਰੀ ਮਸਜਿਦ ਢਾਣ ਤੋਂ ਬਾਅਦ ਮੁੰਬਈ ਔਰ ਦੂਸਰੀਆਂ ਥਾਵਾਂ ਤੇ ਹੋਇਆ, ਹੁਣ ਗੱਲ ਸਮਝ ਆਈ ਕਿ ਵੀ ਇਹ ਦੰਗੇ ਤਾਂ ਨਹੀਂ ਨੇ, ਇਹ ਤਾਂ ਇੱਕ ਤਰਫਾ ਸਟੇਟ ਟੈਰਰ ਦੇ ਥੱਲੇ ਇੱਕ ਕਮਿਊਨਿਟੀ ਨੂੰ ਖੁੱਲੀ ਛੁੱਟੀ ਦੇ ਦਿੱਤੀ ਜਾਂਦੀ ਹੈ ਕਿ ਉਹ ਦੂਸਰਿਆਂ ਦਾ ਜਿਹੜਾ ਉਹ ਸਫਾਇਆ ਕਰ ਦੇਣ, ਉਹਨਾਂ ਦੇ ਘਰਾਂ ਨੂੰ ਅੱਗਾਂ ਲਾ ਦੇਣ, ਉਹਨਾਂ ਦੇ ਕਾਰੋਬਾਰ ਬਿਜ਼ਨੈਸਿਸ ਤਬਾਹ ਕਰ ਦੇਣ। ਤੇ ਬਾਕੀ ਇਹ ਕਹਿਣਾ ਕਿ ਤੁਸੀਂ ਮੁਸਲਮਾਨਾਂ ਦੇ ਨਾਲ ਖੜੇ ਹੋ, ਅਸੀਂ ਸਮਝਦੇ ਹਾਂ ਵੀ ਅਸੀਂ ਤਾਂ ਇਸ ਗੱਲ ਦੀ ਤਵੱਕੋ ਕਰਦੇ ਹਾਂ ਕਿ ਸਾਡੇ ਨਾਲ ਕੋਈ ਖਲੋਏ, ਸਾਡੇ ਨਾਲ ਪਾਕਿਸਤਾਨ ਖਲੋਏ, ਅਮਰੀਕਾ ਖਲੋਏ, ਰੂਸ ਖਲੋਏ, ਇੰਗਲੈਂਡ ਖਲੋਏ, ਚਾਈਨਾ ਖਲੋਏ, ਹੋਰ ਨਹੀਂ ਘੱਟੋ ਘੱਟ ਤੁਸੀਂ ਖਲੋ ਜਾਓ ਜੇ ਹੋਰ ਕੋਈ ਨਹੀਂ ਆਉਂਦਾ। ਸੋ ਅਸੀਂ ਸੱਚ ਦੀ ਗੱਲ ਕਰਦੇ ਉਹਦੇ 'ਚ, ਕਿਉਂਕਿ ਮੁਸਲਿਮ ਵੀ 170 ਮਿਲੀਅਨ ਮੁਸਲਮਾਨ ਭਾਰਤ ਦੇ ਨਕਸ਼ੇ 'ਚ ਉਹ ਵੀ ਕੋ-ਸਲੇਵ ਨੇ, ਕਿਉਂਕਿ ਉਹ ਵੀ ਸਾਡੇ ਵਾਂਗ ਤੁਹਾਡੀ ਗੁਲਾਮੀ ਨੂੰ ਸਹਿ ਰਹੇ ਨੇ, ਤੁਹਾਡੀਆਂ ਜ਼ਿਆਦਤੀਆਂ ਦਾ ਸ਼ਿਕਾਰ ਨੇ। ਜੇ 30 ਮਿਲੀਅਨ ਦੇ ਕਰੀਬ ਈਸਾਈ ਨੇ, ਉਹ ਵੀ ਕੋ-ਸਲੇਵਸ ਨੇ। ਸੋ ਅਸੀਂ ਉਹਨਾਂ ਨੂੰ ਆਪਣੇ ਨੈਚੁਰਲ ਐਲਾਈ ਸਮਝਦੇ ਹਾਂ, ਕਿਉਂਕਿ ਅਸੀਂ ਇਸ ਇੰਡੀਅਨ ਸਟੇਟ ਦੇ ਛਾਪੇ ਥੱਲੇ ਜਿਹੜੇ ਹੈ ਸਾਰੀਆਂ ਹੀ ਮਾਈਨੋਰਿਟੀਜ਼ ਪਿਸ ਰਹੀਆਂ, ਇਹ ਸਾਡੀ ਸਾਂਝ ਹੈ। ਇਸ ਲਈ ਉਹ ਕਸ਼ਮੀਰੀ ਹੋਣ, ਨਾਗੇ ਹੋਣ, ਮਨੀਪੁਰੀ ਹੋਣ, ਅਸੀਂ ਹਮੇਸ਼ਾ ਮਨੀਪੁਰ ਦੀ ਗੱਲ ਕਰਦੇ ਹਾਂ, ਪਰ ਮਨੀਪੁਰ 'ਚ ਤਾਂ ਇੰਡੀਅਨ ਸਟੇਟ ਦੇ ਖਿਲਾਫ ਲੜਨ ਵਾਲੇ ਹਿੰਦੂ ਗੁਰੀਲੇ ਨੇ। ਜੇ ਅਸੀਂ ਲਿਟੇ ਦੀ ਹਮਾਇਤ ਕਰਦੇ ਰਹੇ ਜਿਨ੍ਹਾਂ ਨੇ ਤੁਹਾਡੀ ਸਟੇਟ ਦਾ ਰਾਜੀਵ ਗਾਂਧੀ ਮਾਰਿਆ, ਉਹ ਜਿਸ ਕੁੜੀ ਨੇ, ਤੇ ਲਿਟੇ ਤੇ ਤਾਮਿਲ ਤਾਂ ਤੁਹਾਡੇ ਹਿੰਦੂ ਧਰਮ 'ਚ ਮੰਨਣ ਵਾਲੇ ਨੇ, ਫਿਰ ਅਸੀਂ ਹਿੰਦੂਆਂ ਦੇ ਕਿਵੇਂ ਸਹਿਯੋਗੀ ਹੋ ਗਏ ਤਾਮਿਲਾਂ ਦੇ? ਅਸੀਂ ਮਨੀਪੁਰ ਦੀ ਮੂਵਮੈਂਟ ਦੇ ਕਿਵੇਂ ਹਮਾਇਤੀ ਹੋ ਗਏ ਜੇ ਅਸੀਂ ਹਿੰਦੂਆਂ ਦੇ ਖਿਲਾਫ ਹੈ?
ਸੋ ਇੱਕ ਗੱਲ ਵੀਰ, ਇਸ ਗੱਲ ਨੂੰ ਧਿਆਨ ਨਾਲ ਦੇਖ ਲਓ ਵੀ ਇਹ ਸਾਡਾ ਇੰਡੀਅਨ ਸਟੇਟ ਦੇ ਨਾਲ ਜਿਹਨੇ ਸਾਨੂੰ ਇਸ ਸਾਰੇ ਪੀਰੀਅਡ 'ਚ ਸਬਜੈਕਟ ਆਫ ਪਰਸੀਕਿਊਸ਼ਨ ਬਣਾਇਆ ਰਿਪੀਟਡਲੀ, ਇੱਕ ਤੋਂ ਬਾਅਦ ਇੱਕ ਜੈਨੋਸਾਈਡ ਦੇ ਨਾਲ, ਔਰ ਅਸੀਂ ਆਪਣਾ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਸਿਰਜਣੇ। ਤੇ ਫਿਰ ਜਿਹੜੇ ਤੁਸੀਂ ਸਾਨੂੰ ਦੰਗੇ ਕਰਾਉਣ ਵਾਲੇ, ਮੁਸਲਮਾਨਾਂ ਨਾਲ ਖਲੋਣ ਵਾਲੇ ਕਹਿੰਦੇ ਹੋ, ਤੁਸੀਂ ਜੀ ਸਦਕੇ ਆ ਕੇ ਅਸੀਂ ਫਿਰ ਵੀ ਤੁਹਾਨੂੰ ਇਹ ਖੁੱਲ੍ਹ ਦਿਆਂਗੇ ਕਿ ਤੁਸੀਂ ਖਾਲਿਸਤਾਨ 'ਚ ਆ ਕੇ ਵਸਿਓ ਤੇ ਫਿਰ ਇਹ ਦੇਖ ਲਿਓ ਕਿ ਆਜ਼ਾਦ ਸਿੱਖ ਸਪਿਰਿਟ ਜਿਹੜੀ ਖਾਲਿਸਤਾਨ 'ਚ ਪ੍ਰਵੇਲ ਹੁੰਦੀ ਹੈ ਜਾਂ ਹੋਏਗੀ, ਉਸ ਦੇ ਵਿੱਚ ਔਰ ਜਿਸ ਸਟੇਟ ਦੀ ਤੁਸੀਂ ਐਡਵੋਕੇਸੀ ਕਰ ਰਹੇ ਹੋ ਇੰਡੀਅਨ ਸਟੇਟ, ਉਹਦੇ 'ਚ ਕੀ ਫਰਕ ਹੈ। ਸੋ ਘੱਟੋ ਘੱਟ ਉਦੋਂ ਤੱਕ ਜੇ ਮਦਦ ਨਹੀਂ ਕਰ ਸਕਦੇ ਤੇ ਫਿਰ ਇਸ ਕਿਸਮ ਦੀ ਨਾ ਪੱਖੀ ਪਹੁੰਚ ਜਿਹੜੀ ਹੈ ਇਹਦੇ ਤੋਂ ਜ਼ਰੂਰ ਛੁਟਕਾਰਾ ਪਾਓ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ 10ਵੇਂ ਪਾਤਸ਼ਾਹ ਦਾ ਜ਼ਫਰਨਾਮਾ ਪਾਤਸ਼ਾਹੀ 10ਵੀਂ ਔਰੰਗਜ਼ੇਬ ਨੂੰ ਲਿਖਤ ਚੁਣਿਆ ਜੀ, ਔਰ ਇਹਦਾ ਪੰਜਾਬੀ ਅਨੁਵਾਦ ਸਰਦਾਰ ਅਵਤਾਰ ਸਿੰਘ ਆਜ਼ਾਦ ਜੀ ਦਾ ਜੀ, ਔਰ ਇਹ 5 ਸ਼ੇਅਰ ਨੇ ਇਸ ਜ਼ਫਰਨਾਮੇ ਦੇ ਜਿਹੜੇ ਅੱਜ ਅਸੀਂ ਪੜ੍ਹ ਰਹੇ ਹਾਂ। कीमा बारगे हजरत आयद शुमा अज़ा रोज़ बाशी व शाहिद शमा, मैं उससे दरगाह तो आया सच सुना, जिथों आया ओ नबी जो तुद है गवाह, वगरने तू ही फरामुश कुनद तुरा हम फरामोश यजदा कुनद, जे तू सच इंसाफ नू दिता अज विसार, ਤਾਂ ਤੈਨੂੰ ਵੀ ਭੁੱਲ ਸੀ ਉਹ ਸੱਚਾ ਕਰਤਾਰ, ਅਗਰ ਕਾਰੇ ਈ ਬਰ ਤੂ ਬਸਤੀ ਕਮਰ ਖੁਦਾਵੰਦ ਬਾਸ਼ਦ ਤੁਰਾ ਬਹਿਰਾਵਰ, ਜੇਕਰ ਤੂੰ ਇਸ ਕੰਮ ਲਈ ਕੱਸ ਕੇ ਬੱਧਾ ਲੱਖ, ਤੈਨੂੰ ਕਰੂ ਨਿਹਾਲ ਤਦ ਮੇਰਾ ਰੱਬ ਬੇਸ਼ੱਕ, ਕਿ ਈ ਕਾਰ ਨੇਕ ਅਸਤ ਦੀ ਪਰਵਰੀ, ਚੂ ਯਸਤਾਂ ਸ਼ਨਾਸੀ ਬਾਜਾਂ ਬਰਤਰੀ, ਇਹ ਨੇਕੀ ਦਾ ਕੰਮ ਉਹ ਜਿਸ ਤੋਂ ਸੌਰੇ ਦੀਨ, ਕਰੇ ਪਛਾਣ ਖੁਦਾ ਦੀ ਕਰਕੇ ਦਿਲੋਂ ਯਕੀਨ। ਅਖੀਰਲਾ ਸ਼ੇਰ ਹੈ, ਤੁਰਾ ਮਨ ਨ ਦਾਨਮ ਕੇ ਯਜ਼ਦਾਂ ਸ਼ਨਾਸ, ਬਰਾਮਦ ਜ਼ੇ ਤੂ ਕਾਰਹਾ ਦਿਲ ਖਰਾਸ਼, ਨਾ ਜਾਣਾ ਕਿ ਰੱਬ ਦੀ ਤੈਨੂੰ ਕੋਈ ਪਛਾਣ, ਕਿਉਂਕਿ ਆਪਣੇ ਜ਼ੋਰ ਤੇ ਤੂੰ ਅੱਜ ਰੱਖੇ ਮਾਣ। ਸੋ ਹਰ ਸ਼ੇਰ ਦੇ ਵਿੱਚ ਔਰੰਗਜ਼ੇਬ ਨੂੰ ਉਹਦੀ ਔਕਾਤ ਦੱਸੀ ਹੈ ਕਿ ਤੂੰ ਜੇ ਨਬੀ 'ਚ ਯਕੀਨ ਰੱਖਦਾ ਹੈ, ਇਸਲਾਮ 'ਚ ਯਕੀਨ ਰੱਖਦਾ ਹੈ, ਕੋਈ ਤੇਰੇ ਕੋਲ ਮੁਸਲਮਾਨੀ ਗੁਣ ਹੈ, ਤੇ ਫਿਰ ਆਪਣੇ ਆਪ ਨੂੰ ਪੁੱਛ ਕਿ ਤੂੰ ਕੀ ਹੈ, ਤੂੰ ਰੱਬ 'ਚ ਯਕੀਨ ਰੱਖਦਾ ਹੈ ਕਿ ਆਪਣੀ ਤਾਕਤ ਦੇ ਨਸ਼ੇ 'ਚ ਤੂੰ ਚੂਰ ਹੈ ਜੀ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ, ਬੁਲਾ ਦਿਓ ਫਤਿਹ। ਦੇਖਦੇ ਰਹੋ TV 84। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।